ਸਿਆਣਿਆ ਦਿਨ 100 ਦਿਨ ਚੋਰ ਦਾ ਤੇ ਇੱਕ ਦਿਨ ਸਾਈਂ ਦਾ। ਵੇਖੋ ਜੀ, ਅਸੀਂ ਤਾਂ ਤੈਨੂੰ ਸਮਝਾਉਂਦੇ ਰਹੇ ਆ, ਬਾਰ-ਬਾਰ ਸਮਝਾਉਂਦੇ ਰਹੇ ਆ, ਲੇਕਿਨ ਤੂੰ ਸਾਡੇ ਆਖੇ ਨਹੀਂ ਲੱਗੀ। ਤੇ ਹੁਣ ਤੇਰੀ ਹਾਲ ਏ। ਮੈਂ ਅੰਬ ਚੂਪਣ ਲਈ ਗਈ, ਬਾਗ ਵਿੱਚ ਫੜੀ ਗਈ। ਉਹ ਬਾਈ, ਤੂੰ ਜੋ ਰਾਹ ਘੱਤ ਲਈ ਆਈ, ਮੁੜ ਇੱਕ ਦਿਨ ਤਾਂ ਫਦੀਮ ਨਹੀਂ ਆਈ, ਕਿਉਂ ਮਾਰ ਸਾਹਿਬ? ਜੀ ਵੇਖੋ ਡਾਕਟਰ ਸਾਹਿਬ, ਪਹਿਲੇ ਜੱਟਾਂ ਦੀ ਕਣਕ ਰੁਲ ਗਈ, ਇਸ ਤਰ੍ਹਾਂ ਮਕਈ ਨੂੰ ਰੇਟ ਕੋਈ ਨਹੀਂ, ਮੂੰਗੀ ਜੱਟਾਂ ਦੇ ਘਰ ਰੁਲਦੀ ਪਈ ਹੈ। ਤੇ ਹੁਣ ਅੰਬਾਂ ਦਾ ਮੌਸਮ ਆ ਗਿਆ ਤੋ 120 ਰੁਪਏ ਰੇੜੀ ਤੇ ਰੁਲਦੇ ਪੈਣ, ਇਹਨੂੰ ਬਾਗ ਜਾਣ ਦੀ ਲੋੜ ਕਿਹੜੀ ਪਈ? ਵੇਖੋ ਜੀ, ਜੇ ਹੁਣ ਗਈਏ ਬਾਗ ਤੇ ਫੜੀ ਗਈ ਤੇ ਹੋਰ ਇਹਨੂੰ ਹਾਰ ਪਵਾਵਣਾ। ਵੇਖੋ ਬੁਰਾ ਵਕਤ ਜਿਹੜਾ ਉਹ ਦੱਸ ਕੇ ਨਹੀਂ ਆਂਦਾ। ਅਸਾਂ ਤੈਨੂੰ ਬਾਰ-ਬਾਰ ਸਮਝਾਇਆ। ਅੰਬਾਂ ਦੀ ਕਿਹੜੀ ਗੱਲ ਹੈ ਯਾਰ? ਕਿਸੇ ਮੁਲਤਾਨ ਜਾਂ ਮੁਜ਼ਫਰਗੜ੍ਹ ਦੇ ਦੋਸਤ ਦੀ ਮਿਹਨਤ ਚੱਕਰਾਇਆ, ਉੱਥੋਂ ਕੋ ਪੇਟੀ ਸਾਨੂੰ ਕੋਰੀਅਰ ਕਰ ਦੇਵਿਆ। ਹੁਣ ਆਦੀ ਹੈ ਜੀ ਮੈਂ ਜੋਗਿੰਗ ਕਰਨ ਗਈ ਆ। ਉਹ ਭਾਈ, ਜੋਗਿੰਗ ਵਾਸਤੇ ਸਰਕਾਰੀ ਕਿਤਨੇ ਟਰੈਕ ਹਨ, ਉੱਥੇ ਤੂੰ ਨਹੀਂ ਕਰ ਸਕਦੀ। ਇਹ ਸਾਰੇ ਬਹਾਨੇ ਜ਼ਰੂਰ ਇਸ ਬਾਗੇ ਜਾਵਣ ਆਈ। ਹੁਣ ਬਦਨਾਮੀ ਵੀ ਲਈ ਹੋਈ। ਇਹ ਵੀ ਸ਼ੁਕਰ ਕਰ ਅਗਲੇ ਤੈਨੂੰ ਛੋੜ ਦਿੱਤਾ, ਉਸ ਕੋਈ ਕਾਰਵਾਈ ਨਹੀਂ ਕੀਤੀ। ਵਰਨਾ ਜਿਹੜਾ ਤੂੰ ਰਾਹ ਗੱਤੀ ਰੱਖਿਆ ਔਰ ਉਹਦਾ ਬਾਗ ਉਜਾੜੇ, ਉਹਦਾ ਢੇਰ ਸਾਰਾ ਨੁਕਸਾਨ ਹੋਇਆ। ਹੁਣ ਵੀ ਬਾਜ਼ ਆ ਜਾ ਯਾਰ, ਬਸ ਕਰ ਦਿਓ, ਛੱਡ ਦਿਓ ਇਹ ਗਲਤ ਕੰਮ। ਇਨਸਾਨ ਬਣੋ ਯਾਰ, ਕੋਈ ਕਰਨ ਵਾਲਾ ਕੰਮ ਕੀਤਾ ਕਰੋ। ਆਖੇ ਮੈਂ ਅੰਬ ਚੂਪਣ ਲਈ ਗਈ। ਕਿਉਂ ਗਈ ਹੈ ਤੂੰ ਅੰਬ ਚੂਪਣ ਲਈ? 120 ਰੁਪਏ ਰੁਲਦਾ ਪਿਆ ਅੰਬ, ਇਹ ਵੀ ਕੋਈ ਗੱਲ? ਤੇ ਮੋੜ